ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਵਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹ ਮੈਡੀਕਲ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਰਨੈਲ ਸਿੰਘ ਜੀ ਲਿਨਵੁੱਡ, ਮਨਜੀਤ ਸਿੰਘ ਦੇਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਮਨੀ ਚੋਣਾਂ ਹੋਣੀਆਂ ਪੰਜਾਬ ਦੇ ਵਿੱਚ, ਅਤੇ ਜਿਹੜੀ ਸੱਤਾਧਾਰੀ ਪਾਰਟੀ ਕਾਂਗਰਸ ਆ ਉਹਨਾਂ ਨੇ ਹੋਰ 4 ਨਵੇਂ ਚਿਹਰੇ ਲਿਆਂਦੇ। ਬਿਲਕੁਲ ਜੀ, ਤੁਸੀਂ ਇਹ ਕਹਿ ਲਓ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਮਾਮਲੇ ਦੇ ਜਿਹੜਾ ਜੀ ਉਹ ਚੋਣਾਂ ਕੋਈ ਨਾ ਕੋਈ ਹੁੰਦੀਆਂ ਹੀ ਰਹਿੰਦੀਆਂ ਨੇ ਜੀ। ਸ਼ਾਇਦ ਹੀ ਕੁਛ ਮਹੀਨੇ ਜਿਹੜੇ ਜੀ ਉਹ ਲੰਘਦੇ ਹੋਣ ਕਿ ਚੋਣਾਂ ਤੋਂ ਬਿਨਾਂ ਜਿਹੜੀ ਜੀ। ਔਰ ਜਿਹੜੇ 21 ਤਰੀਕ ਨੂੰ ਹੁਣ ਚੋਣਾਂ ਹੋਣੀਆਂ ਨੇ ਔਰ 24 ਤਰੀਕ ਨੂੰ ਇਹਦੇ ਨਤੀਜੇ ਆਉਣੇ ਆ। ਇਹ 4 ਸੀਟਾਂ ਨੇ, ਫਗਵਾੜਾ, ਮੁਕੇਰੀਆਂ, ਦਾਖਾ ਤੇ ਜਲਾਲਾਬਾਦ। ਇਹਨਾਂ ਚਾਰੇ ਦੇ ਵਿੱਚ ਜਿਹੜੀ ਜੀ 5 ਜਿਹੜੇ ਉਮੀਦਵਾਰ ਆ ਉਹ ਚੋਣ ਮੈਦਾਨ ਦੇ ਵਿੱਚ ਆਏ ਆ। ਅਕਾਲੀ ਦਲ ਨੇ ਇੱਕ ਉਮੀਦਵਾਰ ਜਿਹੜਾ ਜੀ ਦਾਖੇ ਤੋਂ ਆਪਣਾ ਐਲਾਨਿਆ, ਔਰ ਇਹ ਜਿਹੜਾ ਜੀ ਮਨਪ੍ਰੀਤ ਇਆਲੀ ਨੂੰ ਉਹਨਾਂ ਨੇ ਐਲਾਨਿਆ, ਜਿਹੜਾ ਕਿ 12 ਦੇ ਵਿੱਚ ਵਿਧਾਇਕ ਬਣੇ ਸੀ। 17 ਦੇ ਵਿੱਚ ਉਹ HS ਫੂਲਕਾ ਹੋਰਾਂ ਤੋਂ 4169 ਵੋਟਾਂ ਦੇ ਨਾਲ ਜਿਹੜਾ ਜੀ ਉਹ ਹਾਰ ਗਏ ਸੀਗੇ। ਫਗਵਾੜੇ ਤੋਂ ਕਾਂਗਰਸ ਨੇ ਚਾਰੇ ਜਿਹੜੇ ਜੀ ਉਹ ਨਵੇਂ ਚਿਹਰੇ ਲਿਆਂਦੇ ਆ, ਚਾਰੇ ਸੀਟਾਂ ਦੇ ਉੱਤੇ। ਬਲਵਿੰਦਰ ਧਾਲੀਵਾਲ ਨੂੰ ਜਿਹੜਾ ਜੀ ਉਹ ਦਿੱਤਾ, IAS ਤੋਂ ਆਫਿਸਰ ਸਨ। ਪਰਸੋਂ ਉਹਨਾਂ ਨੇ ਅਸਤੀਫਾ ਦਿੱਤਾ, ਨਾਲ ਦੀ ਨਾਲ ਮਨਜ਼ੂਰ ਹੋ ਗਿਆ ਤੇ ਕੱਲ ਟਿਕਟ ਮਿਲ ਗਈ। ਔਰ ਉਹ ਜਿਹੜਾ ਜੀ IAS ਆਫਿਸਰ ਰਿਟਾਇਰ ਹੋਣ ਦੇ ਨਾਲ ਨਾਲ ਇੱਕ ਦਲਿਤ ਚਿਹਰਾ ਹੈ ਕਾਂਗਰਸ ਦਾ। 2017 ਦੇ ਚੋਣਾਂ ਦੇ ਵਿੱਚ BJP ਦੇ ਜਿਹੜੇ ਸੀ ਸੋਮ ਪ੍ਰਕਾਸ਼, ਉਹ ਵੀ ਸਾਬਕਾ IAS ਜਿਹੜਾ ਉਹ ਆਫਿਸਰ ਸੀਗੇ। ਹਾਲਾਂਕਿ ਕਾਂਗਰਸ ਨੂੰ ਇੱਥੋਂ ਜਿਹੜਾ ਜੀ ਕੁਛ ਸੇਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁਕੇਰੀਆਂ ਦੇ ਵਿੱਚ ਵੀ ਨਵਾਂ ਫੇਸ ਜਿਹੜਾ ਜੀ ਉਹ ਲਿਆਂਦਾ ਗਿਆ। ਇੱਥੇ ਜਿਹੜੇ ਵਿਧਾਇਕ ਰਜਨੀਸ਼ ਬੱਬੀ ਸੀ, ਜਿਹਦੀ ਮੌਤ ਹੋ ਗਈ ਸੀ, ਜਿਹਦੇ ਕਰਕੇ ਇਹ ਸੀਟ ਖਾਲੀ ਜਿਹੜੀ ਆ ਜੀ ਉਹ ਹੋਈ ਆ। ਕਾਂਗਰਸ ਦਾ ਇਸ ਸੀਟ ਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਰਿਹਾ। ਇੱਥੋਂ ਰਜਨੀਸ਼ ਬੱਬੀ ਦੀ ਪਤਨੀ ਜਿਹੜੀ ਆ ਇੰਦੂ, ਉਹਨੂੰ ਜਿਹੜੀ ਜੀ ਕਾਂਗਰਸ ਨੇ ਟਿਕਟ ਦਿੱਤੀ ਆ। ਔਰ ਕਾਂਗਰਸ ਇੱਥੋਂ ਇਮੋਸ਼ਨਲ ਪੱਤਾ ਖੇਡਣਾ ਚਾਹੁੰਦੀ ਆ। ਕੈਪਟਨ ਸੰਦੀਪ ਸੰਧੂ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਿਆਸੀ ਸਕੱਤਰ ਵੀ ਨੇ, ਉਹਨਾਂ ਨੂੰ ਉਤਾਰਿਆ ਗਿਆ ਜੀ ਹਲਕਾ ਦਾਖਾ ਤੋਂ। ਲੋਕਲ ਪੱਧਰ ਦੇ ਉੱਤੇ ਕਾਂਗਰਸ ਦੇ ਵਿੱਚ ਦਾਖੇ ਦੇ ਵਿੱਚ ਜਿਹੜੀ ਆ ਜੀ ਉਹ ਧੜੇਬੰਦੀ ਆ। ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਵੱਲੋਂ ਧੜੇਬੰਦੀ ਤੋਂ ਬਚਣ ਦੇ ਵਾਸਤੇ ਕੈਪਟਨ ਸੰਦੀਪ ਸੰਧੂ ਨੂੰ ਜਿਹੜਾ ਜੀ ਉਹ ਲਿਆਂਦਾ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਜ਼ਦੀਕੀਆਂ ਦੇ ਵਿੱਚੋਂ ਇੱਕ ਨੇ, ਮੂਲ ਰੂਪ ਦੇ ਵਿੱਚ ਉਹ ਫਰੀਦਕੋਟ ਤੋਂ ਨੇ। ਰੋਪੜ ਦੇ ਨਾਲ ਵੀ ਸੰਬੰਧ ਉਹਨਾਂ ਦਾ ਜਿਹੜਾ ਜੀ ਉਹ ਦੱਸਿਆ ਜਾਂਦਾ। 17 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਭੂਮਿਕਾ ਜਿਹੜੀ ਜੀ ਕਾਫੀ ਰਹੀ ਸੀ। ਸੋਸ਼ਲ ਮੀਡੀਆ ਲੰਮਾ ਸਮਾਂ ਦੇਖਦੇ ਰਹੇ ਆ ਕੈਪਟਨ ਸੰਦੀਪ ਸੰਧੂ ਹੋਰੀ। ਦਾਖੇ ਵਿਚਲੀ ਧੜੇਬੰਦੀ ਜਿਹੜੀ ਆ ਜੀ ਉਹ ਕਿੰਨੀ ਕੁ ਸਮਾਪਤ ਹੁੰਦੀ ਹੈ, ਇਹ ਕੈਪਟਨ ਸੰਦੀਪ ਸੰਧੂ ਦੇ ਉੱਤੇ ਨਿਰਭਰ ਜਿਹੜਾ ਜੀ ਉਹ ਕਰੂਗਾ, ਕਿੰਨੀਆਂ ਧਿਰਾਂ ਨਾਲ ਲੈ ਕੇ ਤੁਰਦੇ ਆ। ਜਲਾਲਾਬਾਦ ਦੇ ਵਿੱਚ ਜਿਹੜਾ ਜੀ ਕਾਂਗਰਸ ਨੇ ਰਮਿੰਦਰ ਆਂਵਲਾ ਜਿਹੜਾ ਜੀ ਉਹਦੇ ਉੱਤੇ ਦਾ ਖੇਡਿਆ। ਇੱਥੇ ਵੀ ਕਾਂਗਰਸ ਧੜੇਬੰਦੀ ਦਾ ਸ਼ਿਕਾਰ ਹੈ। ਇਹਦੇ ਵਿੱਚੋਂ ਇੱਕ ਧੜਾ ਸੁਨੀਲ ਜਾਖੜ ਹੋਰਾਂ ਦਾ ਹੈ, ਔਰ ਯੂਥ ਕਾਂਗਰਸ ਦਾ ਜਿਹੜਾ ਜੀ ਪ੍ਰਧਾਨ ਨੂੰ ਇੱਥੇ ਟਿਕਟ ਦੇ ਕੇ ਧੜੇਬੰਦੀ ਜਿਹੜੀ ਆ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਵੇਖਣਾ ਇਹ ਹੋਊਗਾ ਕਿ ਜਿਹੜਾ ਕਾਂਗਰਸ ਦਾ ਦੂਜਾ ਧੜਾ ਹੰਸਰਾਜ ਜੋਸਨਵਾਲਾ, ਉਹ ਇਹਦੇ ਉੱਤੇ ਕੀ ਰਿਐਕਟ ਜਿਹੜਾ ਜੀ ਉਹ ਕਰਦਾ। ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਸੀਟ ਹੈ ਜਲਾਲਾਬਾਦ ਵਾਲੀ, ਇਹ ਇੱਕ ਕਿਸਮ ਦੇ ਨਾਲ ਕਾਂਗਰਸ ਨੇ ਅਕਾਲੀਆਂ ਨੂੰ ਪਰੋਸ ਕੇ ਦੇ ਦਿੱਤੀ। ਬਾਕੀ ਜਿਹੜੇ ਆ ਜੀ ਕਿੰਨਾ ਕੁ ਧੱਕਾ ਕਾਂਗਰਸ ਕਰਦੀ ਹੈ ਸਰਕਾਰ ਹੋਣ ਦੇ ਨਾਤੇ, ਇਹਦੇ ਉੱਤੇ ਬਹੁਤਾ ਕੁਛ ਜਿਹੜਾ ਜੀ ਉਹ ਨਿਰਭਰ ਕਰੂਗਾ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਅਜੇ ਆਮ ਆਦਮੀ ਪਾਰਟੀ ਨੇ ਕੋਈ ਚਿਹਰਾ ਜਿਹੜਾ ਜੀ 4 ਸੀਟਾਂ ਤੋਂ ਫਾਈਨਲ ਨਹੀਂ ਜਿਹੜਾ ਉਹ ਕੀਤਾ।
ਜਿਹੜੀ ਕੇਂਦਰੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ, ਉਹਦੀ ਦਖਲਅੰਦਾਜ਼ੀ ਜਿਹੜੀ ਹੈ ਜੀ ਉਹ ਲਗਭਗ ਸਮਾਪਤ ਹੀ ਆ। ਜਿਹੜੇ ਇੰਚਾਰਜ ਬਣਾਏ ਹੋਏ ਆ ਪੰਜਾਬ ਮਾਮਲਿਆਂ ਦੇ, ਜਿਹੜੇ ਡਿਪਟੀ ਮੁੱਖ ਮੰਤਰੀ ਨੇ ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ, ਉਹਨਾਂ ਨੇ ਕੋਈ ਧਿਆਨ ਇਸ ਪਾਸੇ ਵੱਲ ਨਹੀਂ ਜਿਹੜਾ ਜੀ ਦਿੱਤਾ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਹੋਰੀ, ਉਹਨਾਂ ਦੇ ਉੱਤੇ ਹੀ ਬਹੁਤਾ ਕੁਝ ਜਿਹੜਾ ਜੀ ਉਹ ਦਾਰੋ-ਮਦਾਰ ਹੈ। ਔਰ ਆਮ ਆਦਮੀ ਪਾਰਟੀ ਦੀ ਹਾਜ਼ਰੀ ਕਿੰਨੀ ਕੁ ਲੱਗਦੀ ਆ ਇਹ ਜਿਹੜਾ ਜੀ ਉਹ ਸਮਾਂ ਦੱਸੂਗਾ। ਇੰਨਾ ਜ਼ਰੂਰ ਹੈ ਕਿ ਦਾਖੇ ਵਾਲੀ ਸੀਟ ਜਿਹੜੇ ਫੂਲਕਾ ਸਾਹਿਬ ਦੇ ਉੱਤੇ ਲੋਕਾਂ ਨੇ ਭਰੋਸਾ ਕੀਤਾ ਸੀ, ਉਹ ਸੀਟ ਤੋਂ ਅਸਤੀਫਾ ਦੇ ਕੇ ਜਿਹੜਾ ਜੀ ਹੋ ਗਏ ਬਿਲਕੁਲ ਜੀ, ਆਏ ਪਤਾ ਨਹੀਂ ਕੀ ਕਾਰਨ ਸੀਗੇ। ਅੱਗੇ ਗੱਲ ਕਰਦੇ ਆ ਕੈਪਟਨ ਦੀ। ਫਿਰ ਉਸਨੇ ਕਿਹਾ ਕਿ ਮੈਂ ਸਿਆਸਤ ਤਾਂ ਨਹੀਂ ਛੱਡੂੰਗਾ, ਪਰ ਜਿਹੜਾ ਬੇਅਦਬੀ ਕਾਂਡ ਸੀ ਉਸ ਦੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਆ। ਜਿਹੜਾ ਜੀ ਜੇ ਉਹਨਾਂ ਦੇ ਬਿਆਨਾਂ ਦੀ ਜਿਹੜੀ ਗੱਲ ਕਰੀਏ ਤੇ ਉਹ ਬੜੇ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਜਿਹੜਾ ਜੀ ਉਹ ਮੰਗਦੇ ਆ, ਕਿਉਂਕਿ ਅੱਧਾ ਸਮਾਂ ਸਰਕਾਰ ਦਾ ਬੀਤ ਗਿਆ। ਅੱਧਾ ਸਮਾਂ ਬੀਤਣ ਦੇ ਉੱਤੇ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ, ਉਹ ਇਹਨੂੰ ਹੁਣ ਜਿਹੜੇ ਸੁਣਨ ਵਾਲੇ ਨੇ ਉਹ ਕਿਵੇਂ ਲੈਂਦੇ ਨੇ ਉਹ ਦੇਖਦੇ ਆ। ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਜਿਹੜੀ ਪੇਸ਼ਕਦਮੀ ਕੀਤੀ ਗਈ ਆ, ਜਿਹੜੀ ਇਹ ਕਿਹਾ ਗਿਆ ਕਿ ਸੈਂਟਰ ਦੇ ਵੱਲੋਂ ਇੱਕ ਜਿਹੜੀ ਕੇਂਦਰੀ ਨੀਤੀ ਬਣਾਈ ਜਾਵੇ, ਉਹ ਸਹੀ ਦਿਸ਼ਾ ਵੱਲ ਜਿਹੜਾ ਜੀ ਉਹ ਕਦਮ ਹੈ। ਇਹ ਵੀ ਕਹਿਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਜਦੋਂ ਤੱਕ ਵਿਕਾਸ ਪੱਖੋਂ ਪੰਜਾਬ ਨੰਬਰ 1 ਸੂਬਾ ਨਹੀਂ ਬਣ ਜਾਂਦਾ, ਉਦੋਂ ਤੱਕ ਉਹ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਰਹਿਣਗੇ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਕਿਹਾ ਕਿ ਬੇਅਦਬੀ ਕਾਂਡ ਦੇ ਬਾਰੇ ਸਰਕਾਰ ਆਪਣੀ ਵਚਨਬੱਧਤਾ ਨੂੰ ਲੈ ਕੇ ਪੂਰੇ ਤਰੀਕੇ ਨਾਲ ਸਪਸ਼ਟ ਹੈ ਤੇ ਸੱਚ ਨੂੰ ਹਰ ਹਾਲ ਦੇ ਵਿੱਚ ਸਾਹਮਣੇ ਜਿਹੜਾ ਉਹ ਲਿਆਂਦਾ ਜਾਊਗਾ। ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਮਾਰ ਹੈ ਉਹਨੂੰ ਜੜੋਂ ਪੁੱਟਣ ਲਈ ਇਹ ਕਹਿਤਾ ਕਿ ਸਰਕਾਰ ਨੇ ਹੋਂਦ ਦੇ ਵਿੱਚ ਆਉਣ ਤੋਂ ਹਫ਼ਤੇ ਦੇ ਵਿੱਚ ਉਹਨਾਂ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਕਾਰਵਾਈ ਆਰੰਭ ਦਿੱਤੀ ਸੀਗੀ, ਜਿਹੜੇ ਵੱਡੇ ਤਸਕਰ ਸੀਗੇ। ਇਹ ਵੀ ਕਿਹਾ ਕਿ ਸਰਕਾਰੀ ਜਿਹੜੀਆਂ ਦੀ ਉਹ ਗਿਣਤੀਆਂ ਮਿਣਤੀਆਂ ਵੀ ਦੱਸ ਦਿੱਤੀਆਂ ਕਿ ਸਰਕਾਰ ਦੇ ਵੱਲੋਂ ਗਠਿਤ ਕੀਤੀ ਗਈ ਜਿਹੜੀ SF ਸੀਗੀ ਸਪੈਸ਼ਲ ਟਾਸਕ ਫੋਰਸ STF, ਉਹਨੇ 31,000 ਤੋਂ ਵੱਧ ਕੇਸ ਦਰਜ ਜਿਹੜੇ ਜੀ ਉਹ ਕਰ ਚੁੱਕੀ ਹੈ। 38,000 ਲੋਕਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਜਾ ਚੁੱਕਾ ਹੈ। ਇਹ ਵੀ ਕਿਹਾ ਕਿ ਪੰਜਾਬ ਅਜੇ ਵੀ ਨਸ਼ਿਆਂ ਲਈ ਵੱਡਾ ਬਾਜ਼ਾਰ ਸੀ ਤੇ ਰਹੂਗਾ। ਇਹ ਵੀ ਕਹਿਤਾ ਜੀ। ਉੱਤਰੀ ਜ਼ੋਨਲ ਕੌਂਸਲ ਦੀ ਹਾਲੀਆ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਅਮਿਤ ਸ਼ਾਹ ਨੂੰ ਜਿਹੜੀ ਫੌਰੀ ਕੌਮੀ ਡਰੱਗ ਨੀਤੀ ਬਣਾਉਣ ਦੇ ਵਾਸਤੇ ਕਿਹਾ ਸੀਗਾ। ਇਹ ਕਿਹਾ ਕਿ ਇਹਦੀ ਜਾਂਚ SIT ਜਾਂ CBI ਤੋਂ ਕਰਵਾਉਣ ਦੇ ਰੌਲੇ ਰੱਪੇ ਦੇ ਬਾਰੇ ਜਿਹੜੀ ਬੇਅਦਬੀ ਕਾਂਡ ਦੀ ਜਾਂਚ ਸੀ, ਇਹਦੇ ਬਾਰੇ ਇਹ ਜਿਹੜਾ ਜੀ ਕਿਹਾ ਕਿ ਇਸ ਸਭ ਕਾਸੇ ਨੂੰ ਉਹਦੇ ਸੱਚ ਨੂੰ ਨਿਤਾਰਨ ਦੇ ਵਾਸਤੇ ਉਹ ਵਚਨਬੱਧ ਨੇ। ਪਰ ਇਹਦੇ ਵਿੱਚ ਇੱਕ ਅਹਿਮ ਕਹਿ ਦਿੱਤੀ, ਇਹ ਕਿਹਾ ਕਿ ਕਿਸੇ ਨੂੰ ਇਉਂ ਫੜ ਕੇ ਅੰਦਰ ਨਹੀਂ ਦਿੱਤਾ ਜਿਹੜਾ ਜੀ ਉਹ ਜਾ ਸਕਦਾ। ਜਦੋਂ ਫਲੈਕਸੀਬਿਲਿਟੀ ਦੀ ਗੱਲ ਜਿਹੜੀ ਆ ਉਹ ਕੀਤੀ ਗਈ। ਇਹ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕੋਈ ਇਹਦੇ ਵਿੱਚ ਸਿੱਧਾ ਹੱਥ ਨਹੀਂ ਸੀਗਾ। ਕਹਿੰਦੇ ਕਿ ਮੁੱਖ ਮੰਤਰੀ ਸੀ, ਉਹਨੇ ਗੋਲੀ ਚਲਾਉਣ ਦੇ ਆਰਡਰ ਜਿਹੜੇ ਜੀ ਦਿੱਤੇ ਹੋ ਸਕਦੇ ਆ, ਜਾਂ ਉਹਦਾ ਮੁੰਡਾ ਸੁਖਬੀਰ ਸਿੰਘ ਬਾਦਲ ਜਿਹੜਾ ਜੀ ਉਹ ਗ੍ਰਹਿ ਮੰਤਰੀ ਸੀ। ਇਹ ਗੱਲ ਆਖੀ ਕਿ ਇਹਦੀ ਜਾਂਚ ਜਿਹੜੀ ਜੀ ਚੱਲ ਰਹੀ ਆ, ਉਹਨਾਂ ਦਾ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਜੀ ਕੋਈ ਕਸੂਰ ਨਹੀਂਗਾ। ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਜਿਹੜਾ ਜੀ ਚੱਲ ਰਿਹਾ, ਸ਼ਰਾਬ ਮਾਫੀਆ ਜਿਹੜਾ ਜੀ, ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਪਾਰਸ਼ੈਲਿਟੀ ਕਿਸੇ ਜਗ੍ਹਾ ਦੇ ਉੱਤੇ ਨਹੀਂ ਕੀਤੀ ਜਾ ਰਹੀ, ਸਾਰਾ ਕੁਝ ਕੰਟਰੋਲ ਦੇ ਵਿੱਚ ਹੈ। ਟਰਾਂਸਪੋਰਟ ਦੇ ਵਿੱਚ ਕਿਸੇ ਪਰਿਵਾਰ ਦਾ ਕੋਈ ਦਬਦਬਾ ਨਹੀਂ। ਸਰਕਾਰੀ ਟਰਾਂਸਪੋਰਟ ਜਿਹੜੀ ਹੈ ਜੀ ਉਹ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਆਪਣਾ ਜਿਹੜਾ ਜੀ ਉਹ ਕਰ ਰਹੀ ਹੈ। ਪਤਾ ਨਹੀਂ ਇਹ ਗੱਲਾਂ ਵੈਸੇ ਕਿੱਥੋਂ ਜਿਹੜੀਆਂ ਜੀ ਲਿਆਂਦੀਆਂ ਨੇ, ਕਿਸੇ ਨੇ ਦੱਸੀਆਂ ਨੇ ਜਾਂ ਆਪ ਹੀ ਉਹਨਾਂ ਨੇ ਲੱਭੀਆਂ ਨੇ ਪੰਜਾਬ 'ਚ? ਨਹੀਂ, ਅੰਤਰਗਤੀ ਜੋ ਕੁਛ ਇਹਨਾਂ ਦੀਆਂ ਗਾਂਢਾਂ ਸੰਢਾਂ ਹੁੰਦੀਆਂ ਨਾ, ਉਹਦੇ ਤਹਿਤ ਇਹ ਸਾਰਾ ਕੁਝ ਕਹਿ ਰਹੇ ਆ। ਅਤੇ ਅੱਗੇ ਕਾਂਗਰਸ ਦੀ ਲੀਡਰਸ਼ਿਪ ਦੀ ਗੱਲ ਕਰੀਏ, ਉਹਨਾਂ ਨੇ ਮੋਦੀ ਦੇ ਬਾਰੇ ਕਿਹਾ ਹੈ ਕਿ ਉਹਨੇ ਟਰੰਪ ਦਾ ਪ੍ਰਚਾਰ ਕੀਤਾ, ਇਹ ਰਵਾਇਤਾਂ ਦੀ ਉਲੰਘਣਾ ਹੈ। ਬਿਲਕੁਲ ਜੀ। ਕਾਂਗਰਸ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਹਿਊਸਟਨ ਦੇ ਵਿੱਚ ਜਿਹੜੀ ਹਾਊਡੀ ਮੋਦੀ ਈਵੈਂਟ ਦੇ ਦੌਰਾਨ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਜਿਹੜਾ ਜੀ ਸਰਗਰਮ ਪ੍ਰਚਾਰ ਕਰਕੇ ਕਿਸੇ ਦੂਜੇ ਮੁਲਕ ਦੀਆਂ ਚੋਣਾਂ ਦੇ ਵਿੱਚ ਦਖਲ ਨਾ ਦੇਣ ਦੀ ਭਾਰਤ ਦੀ ਰਵਾਇਤ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਕ ਪਾਸੜ ਹੋ ਕੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਭਾਰਤ ਅਮਰੀਕਾ ਰਣਨੀਤਿਕ ਸੰਬੰਧਾਂ ਨੂੰ ਸੱਟ ਮਾਰੀ ਹੈ। ਕਾਂਗਰਸ ਨੇ ਮੋਦੀ ਦੇ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਚੰਗਾ ਹੁੰਦਾ ਜੇਕਰ ਮੋਦੀ ਅਮਰੀਕਨ ਸੈਨੇਟਰਾਂ ਦੀ ਤਰਜ਼ ਦੇ ਉੱਤੇ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਬਾਰੇ ਦੇ ਬੋਲਦੇ ਜੀ।
ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਹਿਊਸਟਨ ਰੈਲੀ ਦੇ ਮੌਕੇ ਪ੍ਰਧਾਨ ਮੰਤਰੀ ਨੂੰ ਇਹ ਪ੍ਰਭਾਵ ਦੇਣ ਤੋਂ ਬਚਣਾ ਚਾਹੀਦਾ ਸੀਗਾ ਕਿ ਭਾਰਤ ਕਿਸੇ ਦਾ ਪੱਖ ਲੈ ਰਿਹਾ। ਉਹਨਾਂ ਨੇ ਇਹ ਵੀ ਕਿਹਾ ਇਹ ਵੀ ਚੰਗਾ ਹੁੰਦਾ ਕਿ ਮੋਦੀ ਹਿਊਸਟਨ ਦੇ ਇਸ ਸਟੇਜ ਤੋਂ ਅਬ ਕੀ ਬਾਰ ਟਰੰਪ ਸਰਕਾਰ ਦਾ ਨਾਅਰਾ ਦੇਣ ਤੋਂ ਟਲਦੇ। ਸ਼ਰਮਾ ਨੇ ਇਹ ਗੱਲ ਕਹੀ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਦਵੱਲੇ ਰਣਨੀਤਿਕ ਸੰਬੰਧ ਨੇ ਜਿਨ੍ਹਾਂ ਦੀ ਅਸੀਂ ਪੂਰੇ ਤਰ੍ਹਾਂ ਤਾਇਦ ਕਰਦੇ ਹਾਂ, ਪਰ ਭਾਰਤ ਦੀ ਵਿਦੇਸ਼ ਨੀਤੀ ਦਾ ਸਰਬ ਪ੍ਰਵਾਨਿਤ ਸਿਧਾਂਤ ਹੈ ਕਿ ਜਦੋਂ ਕਦੀ ਅਸੀਂ ਵਿਦੇਸ਼ੀ ਧਰਤੀ ਦੇ ਵਿਦੇਸ਼ੀ ਸਰਕਾਰਾਂ ਜਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਮਿਲਦੇ ਹਾਂ ਤਾਂ ਅਸੀਂ ਉੱਥੋਂ ਦੀ ਲੋਕਲ ਚੋਣ ਸਿਆਸਤ ਦੇ ਵਿੱਚ ਨਹੀਂ ਪੈਂਦੇ। ਕਾਂਗਰਸ ਦੇ ਬੁਲਾਰੇ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਸਨਮਾਨ ਕਰਨਾ ਚਾਹੀਦਾ ਸੀਗਾ। ਉਹਨਾਂ ਕਿਹਾ ਕਿ ਭਾਰਤ ਦਾ ਰਿਪਬਲਿਕਾਂ ਤੇ ਡੈਮੋਕ੍ਰੇਟਿਕਾਂ ਦੋਵਾਂ ਸਰਕਾਰਾਂ ਦੇ ਨਾਲ ਰਾਬਤਾ ਹੈ ਤੇ ਸਾਬਕਾ ਅਮਰੀਕਨ ਜਿਹੜੇ ਪ੍ਰੈਜ਼ੀਡੈਂਟ ਸੀ ਜਾਰਜ ਡਬਲਿਊ ਬੁਸ਼ ਦੀ ਅਗਵਾਈ ਵਾਲੀ ਰਿਪਬਲਿਕਨ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਭਾਰਤ ਅਮਰੀਕਾ ਪਰਮਾਣੂ ਕਰਾਰ ਨੂੰ ਸਫਲਤਾਪੂਰਵਕ ਸਿਰੇ ਚਾੜਿਆ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਨ ਚੋਣਾਂ ਦੇ ਮੌਕੇ ਦੇ ਉੱਤੇ ਉਦੋਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਅਗਵਾਈ ਵਾਲੀ ਭਾਰਤੀ ਲੀਡਰਸ਼ਿਪ ਨੇ ਰਿਪਬਲਿਕਨਾਂ ਦੀ ਹਮਾਇਤ ਜਾਂ ਤਾਇਦ ਦੇ ਵਾਸਤੇ ਇੱਕ ਤਰਫਾ ਸਟੈਂਡ ਨਹੀਂ ਸੀ ਜਿਹੜਾ ਜੀ ਉਹ ਲਿਆ। ਇਹ ਮਾਮਲਾ ਇੱਥੇ ਜਿਹੜਾ ਜੀ ਉਹ ਚੱਲ ਰਿਹਾ। ਵੈਸੇ ਇਹ ਰਿਐਲਿਟੀ ਹੈ ਜੀ ਕਿ ਪਹਿਲੀ ਵਾਰੀ ਇਹ ਹੋਇਆ ਕਿ ਜਿਸ ਤਰੀਕੇ ਦੇ ਨਾਲ ਉੱਥੇ ਚੋਣ ਪ੍ਰਚਾਰ ਹੀ ਜਿਹੜਾ ਜੀ ਉਹ ਕਰ ਦਿੱਤਾ ਗਿਆ ਕਿ ਕਿਸੇ ਮੁਲਕ ਦਾ ਆਗੂ, ਇਹ ਸਿਰਫ ਭਾਰਤ ਦੀ ਗੱਲ ਨਹੀਂ ਹੈ ਕਿ ਕਿਸੇ ਮੁਲਕ ਦਾ ਕੋਈ ਆਗੂ ਗਿਆ ਹੋਵੇ ਤੇ ਉਹਨੇ ਇਉਂ ਉੱਥੋਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਕਹਿ ਦਿੱਤਾ ਹੋਵੇ ਕਿ ਅਬ ਕੀ ਬਾਰ ਟਰੰਪ ਸਰਕਾਰ। ਬਿਲਕੁਲ ਜੀ ਬਿਲਕੁਲ, ਇਹਦਾ ਤਾਂ ਪਊਗਾ ਜੀ, ਇੱਧਰ ਵੀ ਕੁਛ ਨਾ ਕੁਛ ਪੌੜਾ। ਤੇ ਅੱਗੇ ਗੱਲ ਕਰਦੇ 1984 ਦੇ ਮਾਮਲੇ ਵਿੱਚ ਕਮਲਨਾਥ ਦੀ, ਉਸ ਦੇ ਖਿਲਾਫ ਗਵਾਹੀ ਇੱਕ ਹੋਰ ਹੋਈ। ਦੇਖੋ ਜੀ, ਕਮਲਨਾਥ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ। ਕਮਲਨਾਥ ਕਾਂਗਰਸ ਦਾ ਸੀਨੀਅਰ ਆਗੂ ਹੈ, ਇਸ ਵੇਲੇ ਮੱਧ ਪ੍ਰਦੇਸ਼ ਦੇ ਉਹ ਮੁੱਖ ਮੰਤਰੀ ਹੈ। ਇੱਕ ਪੱਤਰਕਾਰ ਹੈ ਜਿਹੜੇ ਇੰਗਲੈਂਡ ਦੇ ਵਿੱਚ ਅੱਜ ਕੱਲ ਜਿਹੜਾ ਜੀ ਰਹਿੰਦਾ ਸੰਜੇ ਸੂਰੀ, ਉਹਨੇ ਵੀ ਇਹ ਹਾਮੀ ਜਿਹੜੀ ਦੀ ਉਹ ਭਰੀ ਹੋਈ ਆ ਔਰ ਉਹ ਵੀ ਚਸ਼ਮਦੀਦ ਗਵਾਹ ਆ ਕਿ ਉਹਦੇ ਦਿਨਾਂ ਦੇ ਦੌਰਾਨ ਉਹਨੇ SIT ਦੇ ਮੂਹਰੇ ਪੇਸ਼ ਹੋ ਕੇ ਗਵਾਹੀ ਦੇਣੀ ਆ। ਉਧਰ 1984 ਦੇ ਇਹਨਾਂ ਮਾਮਲਿਆਂ ਦੇ ਵਿੱਚ ਇੱਕ ਗਵਾਹ ਜਿਹੜਾ ਮੁੱਖ ਗਵਾਹ ਆ ਮੁਖਤਿਆਰ ਸਿੰਘ, ਉਹ SIT ਦੇ ਮੂਹਰੇ ਪੇਸ਼ ਹੋਇਆ। 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਦੇ ਵਿੱਚ 2 ਸਿੱਖਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਉਹਨੇ ਕਮਲਨਾਥ ਦੇ ਖਿਲਾਫ ਗਵਾਹੀ ਦੇਣ ਦੀ ਇੱਛਾ ਪ੍ਰਗਟ ਕੀਤੀ ਸੀਗੀ। ਉਹਦੇ ਨਾਲ ਜਿਹੜਾ ਸੀਗੇ ਜੀ ਕੁਝ ਹੋਰ ਆਗੂ ਵੀ ਮੌਜੂਦ ਸਨ। SIT ਦੇ ਮੁਖੀ ਤੇ ਮੈਂਬਰਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਮੁਖਤਿਆਰ ਸਿੰਘ ਨੇ ਕਿਹਾ ਕਿ ਕਮਲਨਾਥ ਦੇ ਭੜਕਾਉਣ ਤੇ ਲੋਕਾਂ ਨੇ ਜਦੋਂ 2 ਸਿੱਖਾਂ ਦਾ ਕਤਲ ਕੀਤਾ ਤਾਂ ਉਦੋਂ ਉਹ ਗੁਰਦੁਆਰਾ ਰਕਾਬਗੰਜ ਜਿਹੜਾ ਸੀਗਾ ਜੀ ਉਸ ਉੱਥੇ ਮੌਜੂਦ ਸੀਗਾ। ਗ੍ਰਹਿ ਮੰਤਰਾਲੇ ਦੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ SIT ਤੋਂ ਕੇਸ ਨੰਬਰ 601/84 ਖੋਲ੍ਹੇ ਜਾਣ ਦੀ ਮੰਗ ਜਿਹੜੀ ਜੀ ਉਹ ਕੀਤੀ ਗਈ ਸੀਗੀ। SIT ਨੇ ਧਿਆਨ ਦੇ ਨਾਲ ਮੁਖਤਿਆਰ ਸਿੰਘ ਦੀ ਗੱਲ ਸੁਣੀ। ਉਹਨੇ ਦੱਸਿਆ ਕਿ ਦੂਜੇ ਮੁੱਖ ਗਵਾਹ ਸੰਜੇ ਸੂਰੀ ਜਿਹੜਾ ਕਿ ਉਸ ਵੇਲੇ ਪੱਤਰਕਾਰ ਸੀਗਾ, ਉਹਦੀ ਗਵਾਹੀ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ SIT ਨੇ ਉਹਨੂੰ ਭਰੋਸਾ ਦਿੱਤਾ ਕਿ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਹਦੇ ਬਿਆਨ ਜਿਹੜੇ ਆ ਜੀ ਉਹ ਦਰਜ ਕਰੂਗੀ। SIT ਨੇ ਇਸ ਕੇਸ ਤੇ ਅਦਾਲਤ ਦੇ ਵਿੱਚ ਫੈਸਲੇ ਸੰਬੰਧੀ ਕੁਝ ਦਸਤਾਵੇਜ਼ ਜਿਹੜੇ ਆ ਜੀ ਉਹ ਮੰਗੇ ਆ ਔਰ ਇਹ ਜਿਹੜਾ ਮੁਖਤਿਆਰ ਸਿੰਘ ਹੈ ਉਹਨੂੰ ਤੁਰੰਤ ਸਿਕਿਉਰਿਟੀ ਜਿਹੜੀ ਆ ਜੀ ਉਹ ਦੇਣ ਦੀ ਗੱਲ ਵੀ ਇਹਦੇ ਵਿੱਚ ਜਿਹੜੀ ਉਹ ਚੱਲੀ ਆ। ਇਹ ਹੁਣ 2 ਗਵਾਹ ਨੇ ਜੀ ਜਿਹੜੇ ਸਾਹਮਣੇ ਆ ਗਏ ਨੇ ਕਮਲਨਾਥ ਦੇ ਖਿਲਾਫ, ਤਾਂ ਉਹਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਵਿੱਚ ਵਾਧਾ ਨਿਰਸੰਦੇਹ ਹੋ ਸਕਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਗੁਰਦਾਸ ਮਾਨ ਦੀ, ਜਿਸ ਦਾ ਵਿਰੋਧ ਕੈਨੇਡਾ ਦੇ ਵਿੱਚ ਬਹੁਤ ਹੋ ਰਿਹਾ, ਹੋਰ ਕੰਟਰੀਆਂ ਦੇ ਵਿੱਚ ਬਹੁਤ ਹੋ ਰਿਹਾ ਆ, ਤੇ ਪੰਜਾਬ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਈਆਂ। ਬਿਲਕੁਲ ਜੀ, ਇੱਕ ਤੋਂ ਬਾਅਦ ਇੱਕ ਜਿਹੜੀ ਉਹਦੀ ਬਿਆਨਬਾਜ਼ੀ, ਜਿਸ ਤਾਂ ਭਾਸ਼ਾ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹਦਾ ਬਿਆਨ ਦੇਣਾ, ਉਦੋਂ ਬਾਅਦ ਗਾਲ ਤੱਕ ਜਿਹੜੀ ਜੀ ਉਹ ਕੱਢ ਦੇਣੀ ਸਟੇਜ ਦੇ ਉੱਤੇ, ਇਹ ਦਰਸਾਉਂਦਾ ਜੀ ਕਿ ਉਹ ਬੁਖਲਾ ਗਿਆ। ਔਰ ਜੇ ਤੁਸੀਂ ਸੁਣਿਆ ਹੋਵੇ ਤਾਂ ਜਿਹੜਾ ਦੇਹਸ਼ ਬਾਬਰ ਮੋਹੇ ਹੈ ਜੀ, ਉਹਨੂੰ ਕਿਸ ਤਰੀਕੇ ਦੇ ਨਾਲ ਰਲਗੱਡ ਕਰਕੇ ਜਿਹੜਾ ਜੀ ਉਹ ਗਾਇਆ ਗਿਆ, ਇੱਕ ਤੋਂ ਬਾਅਦ ਇੱਕ ਇਉਂ ਲੱਗਦਾ ਕਿ ਇਹ ਕੈਲਕੂਲੇਟਡ ਜਿਹੜੀ ਹੈ ਜੀ ਉਹ ਖੇਡ ਹੈ ਸਾਰੀ ਦੀ ਸਾਰੀ। ਗੁਰਦਾਸ ਮਾਨ ਦੇ ਖਿਲਾਫ ਇੱਥੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਦੀ ਉਹ ਵਿਰੋਧੀ ਸੁਰਾਂ ਵੱਡੇ ਪੱਧਰ ਦੇ ਉੱਤੇ ਉੱਠੀਆਂ ਨੇ।
ਜਲੰਧਰ ਦੇ ਵਿੱਚ ਜਿਹੜਾ ਸੀਗਾ ਜੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਜਿਹੜੇ ਨੌਜਵਾਨ ਸੀਗੇ, ਉਹਨਾਂ ਨੇ ਗੁਰਦਾਸ ਮਾਨ ਦੀ ਜਿਹੜੀ ਫੋਟੋ ਸੀਗੀ ਜੀ ਉਹਦੇ ਉੱਤੇ ਕਾਲਕ ਪੋਤ ਕੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਜਿਹੜਾ ਸੀ ਆਪਣਾ ਰੋਸ ਪ੍ਰਗਟ ਕੀਤਾ। ਇਹ ਵੀ ਕਿਹਾ ਕਿ ਗੁਰਦਾਸ ਮਾਨ ਨੇ ਜਿਹੜੇ ਜੀ ਉਹ ਪੰਜਾਬੀ ਬੋਲੀ ਜਿਹਦੇ ਤੋਂ ਉਹਨੇ ਇੰਨਾ ਕਮਾਇਆ ਉਹਨੂੰ ਦੂਜੇ ਨੰਬਰ ਦੇ ਉੱਤੇ ਰੱਖਣ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਆ। ਔਰ ਨਿਖੇਧੀ ਇਸ ਗੱਲ ਦੀ ਵੀ ਕੀਤੀ ਗਈ ਕਿ ਉਹਨੇ ਗਾਲ ਵਰਗੀ ਭਾਸ਼ਾ ਜਿਹੜੀ ਹੈ ਜੀ ਉਹ ਕਿਉਂ ਵਰਤੀ ਆ। ਉਧਰ ਜਿਹੜੀ ਦੀ ਇੱਕ ਇੱਥੇ ਪਟਿਆਲੇ ਦੇ ਵਿੱਚ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਸੈਫੀ, ਉਹਦੇ ਨੁਮਾਇੰਦਿਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇੱਕ ਚਿੱਠੀ ਜਿਹੜੀ ਜੀ ਉਹ ਲਿਖੀ ਆ, ਲਿਖ ਕੇ ਮਿਲ ਕੇ ਉਹਨੂੰ ਜਿਹੜਾ ਜੀ ਮੰਗ ਕੀਤੀ ਆ ਨਾਲੇ ਕਿ ਗੁਰਦਾਸ ਮਾਨ ਨੂੰ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡੀ.ਲਿਟ ਦੀ ਡਿਗਰੀ ਦਿੱਤੀ ਸੀਗੀ ਇਹ ਤੁਰੰਤ ਵਾਪਸ ਲੈ ਲਈ ਜਾਵੇ। ਸੈਫੀ ਇਹ ਕਹਿੰਦੀ ਆ ਕਿ ਗੁਰਦਾਸ ਮਾਨ ਹੁਣ ਮਾਤ ਭਾਸ਼ਾ ਪੰਜਾਬੀ ਦੇ ਹੱਕ ਦੇ ਵਿੱਚ ਝੰਡਾ ਬਰਦਾਰ ਕਰਨ ਵਾਲੀ ਮਾਣਮੱਤੀ ਪੰਜਾਬੀ ਯੂਨੀਵਰਸਿਟੀ ਦੇ ਡੀ.ਲਿਟ ਦੀ ਸਨਮਾਨ ਦਾ ਹੱਕਦਾਰ ਜਿਹੜਾ ਜੀ ਉਹ ਨਹੀਂ ਰਿਹਾ। ਸਾਬਕਾ ਜਿਹੜੇ ਡਿਪਟੀ ਸਪੀਕਰ ਨੇ ਵੀਰ ਦਵਿੰਦਰ ਸਿੰਘ ਹੋਰਾਂ ਨੇ ਵੀ ਗੁਰਦਾਸ ਮਾਨ ਦੀ ਆਲੋਚਨਾ ਕੀਤੀ ਹੈ ਜੀ। ਸੈਫੀ ਦੇ ਪ੍ਰਧਾਨ ਨੇ ਇਹ ਕਿਹਾ ਕਿ ਕੈਨੇਡਾ ਦੇ ਵਿੱਚ ਲਾਈਵ ਸ਼ੋਅ ਦੇ ਦੌਰਾਨ ਜਿਹੜੀ ਉਹਦੇ ਵੱਲੋਂ ਗਾਲ ਕੱਢੀ ਗਈ ਆ ਉਹਦਾ ਜਿਹੜਾ ਜੀ ਉਹ ਵਿਰੋਧ ਕੀਤਾ ਗਿਆ। ਵੀਰ ਦਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਗੁਰਦਾਸ ਮਾਨ ਪੰਜਾਬੀ ਦੇ ਨਾਲ ਧਰੋਕ ਮਾਰਿਆ। ਔਰ ਇਹਦੇ ਨਾਲ ਨਾਲ ਇੱਥੇ ਜਿਹੜੇ ਦੀ ਪੰਜਾਬ ਦੇ ਵਿੱਚ RTI ਐਕਟਿਵਿਸਟ ਨੇ ਉਹਨਾਂ ਨੇ ਚਿੱਠੀ ਜਿਹੜੀ ਆ ਜੀ ਉਹ ਸੌਂਪੀ ਆ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ। ਇਹ ਗੱਲ ਕਹੀ ਆ ਕਿ ਗੁਰਦਾਸ ਮਾਨ ਜਿਹੜਾ ਜੀ ਚੋਣ ਕਮਿਸ਼ਨ ਜਿਹੜਾ ਹੈ ਪੰਜਾਬ ਦਾ ਉਹਦਾ ਬ੍ਰਾਂਡ ਅੰਬੈਸਡਰ ਹੈ। ਇਹ ਕਿਹਾ ਗਿਆ ਕਿ ਗੁਰਦਾਸ ਮਾਨ ਹੁਣ ਹਰਮਨ ਪਿਆਰਾ ਜਿਹੜਾ ਜੀ ਉਹ ਕਲਾਕਾਰ ਨਹੀਂ ਰਿਹਾ ਔਰ ਉਹ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ, ਇਸ ਕਰਕੇ ਉਹਨੂੰ ਪੰਜਾਬ ਦੇ ਚੋਣ ਕਮਿਸ਼ਨ ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਦੇ ਉੱਤੇ ਰਹਿਣ ਦਾ ਅਧਿਕਾਰ ਉਹ ਗਵਾ ਚੁੱਕਿਆ ਹੋਇਆ। ਇਸ ਕਰਕੇ ਉਹਨੂੰ ਬ੍ਰਾਂਡ ਅੰਬੈਸਡਰ ਦੇ ਤੌਰ ਦੇ ਉੱਤੇ ਹਟਾਇਆ ਜਾਵੇ ਤੇ ਉਹਦੀਆਂ ਫੋਟੋਆਂ ਜਿਹੜੀਆਂ ਬ੍ਰਾਂਡ ਅੰਬੈਸਡਰ ਦੇ ਤੌਰ ਤੇ ਲੱਗੀਆਂ ਨੇ ਜਾਂ ਹੋਰਡਿੰਗਸ ਲੱਗੇ ਨੇ ਉਹ ਵੀ ਸਾਰੇ ਹਟਾਉਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਜਾਣ। ਇੱਕ ਜਿਹੜਾ ਜੀ ਰੋਸ ਵੱਡੇ ਪੱਧਰ ਦੇ ਉੱਤੇ ਤੁਸੀਂ ਕਹਿ ਲਓ ਕਿ ਕੁਝ ਜਿਹੜੇ ਹਾਲਾਂਕਿ ਉਹਦੇ ਚਾਹੁਣ ਵਾਲੇ ਆ ਉਹ ਇਹ ਕਹਿੰਦੇ ਆ ਕਿ ਇਹ ਰੋਸ ਜਿਹੜਾ ਜੀ ਮਹਿਜ਼ ਫੇਸਬੁੱਕ ਤੱਕ ਹੈ। ਇਹੀ ਗੱਲ ਗੁਰਦਾਸ ਮਾਨ ਵੀ ਜਿਹੜੇ ਜੀ ਉਹ ਕਹਿੰਦੇ ਆ ਕਿ ਫੇਸਬੁੱਕ ਵਿਹਲੜਾਂ ਦੀ ਅਮਲੀਆਂ ਦੀ ਜਿਹੜੀ ਆ ਜੀ ਉਹ ਹੈਗੀ ਆ ਜੀ ਇੱਕ ਜਗ੍ਹਾ। ਔਰ ਜੋ ਕੁਝ ਸਾਹਮਣੇ ਬਿਠਾ ਕੇ ਉਹਨਾਂ ਨੇ ਸਟੇਜ ਦੇ ਉੱਤੇ ਜਿਹੜਾ ਜੀ ਉਹ ਛੜਿਓ ਅਮਲੀਓ ਜਿਹੜੀਆਂ ਗੱਲਾਂ ਉਹ ਕਹੀਆਂ ਨੇ ਔਰ ਉਹਦੇ ਉੱਤੇ ਜਿਹੜੇ ਕੁਝ ਲੋਕ ਤਾੜੀਆਂ ਮਾਰਦੇ ਰਹੇ ਉਹ ਕੁਝ ਹੈਰਾਨੀਜਨਕ ਜਿਹੜੀਆਂ ਦੀ ਉਹ ਚੀਜ਼ਾਂ ਜ਼ਰੂਰ ਸਨ। ਇਹ ਜਿਹੜਾ ਵਿਰੋਧ ਹੈ ਇਹ ਮਹਿਜ਼ ਹੁਣ ਫੇਸਬੁੱਕ ਤੱਕ ਨਹੀਂ ਰਿਹਾ, ਫੇਸਬੁੱਕ ਤੋਂ ਬਾਹਰ ਨਿਕਲ ਕੇ ਸੜਕਾਂ ਤੱਕ ਵੀ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਆ ਗਿਆ। ਔਰ ਐਡੀਆਂ ਵੱਡੀਆਂ ਮੰਗਾਂ ਡੀ.ਲਿਟ ਦੀ ਡਿਗਰੀ ਵਾਪਸ ਲੈਣ ਦੀ ਗੱਲ ਕਰਨੀ ਜਾਂ ਫਿਰ ਜਿਹੜਾ ਬ੍ਰਾਂਡ ਅੰਬੈਸਡਰ ਹੈ ਉਹਦੀ ਜਿਹੜਾ ਜੀ ਉਹਦੇ ਤੋਂ ਹਟਾਉਣ ਦੀ ਮੰਗ ਕਰਨੀ, ਇਹ ਵੱਡੀਆਂ ਗੱਲਾਂ ਜਿਹੜੀਆਂ ਜੀ ਉਹ ਕਹੀਆਂ ਜਾ ਸਕਦੀਆਂ ਨੇ। ਚਾਹੇ ਇੱਥੇ ਜਿਹੜੇ ਦੀ ਲੇਖਕ ਨੇ ਸੁਰਜੀਤ ਪਾਤਰ ਹੋਰੀ ਨੇ, ਤੇਜਵੰਤ ਸਿੰਘ ਗਿੱਲ ਹੋਰੀ ਨੇ, ਚਾਹੇ ਉਹ ਅਦਾਕਾਰ ਗੁਰਪ੍ਰੀਤ ਘੁੱਗੀ ਹੋਰੀ ਨੇ ਜਾਂ ਜਿਹੜੇ ਬਾਕੀ ਕੁਝ ਹੋਰ ਅਦਾਕਾਰ ਨੇ ਉਹ ਵੀ ਹੁਣ ਜਿਹੜਾ ਜੀ ਹੌਲੀ ਹੌਲੀ ਸਹੀ ਉਹ ਨਿੱਤਰ ਰਹੇ ਆ ਸਾਰੇ ਦੇ ਸਾਰੇ ਵਿਰੋਧ ਦੇ ਵਿੱਚ ਕਿ ਆਪਣੀ ਬੋਲੀ ਨੂੰ ਛੱਡ ਕੇ ਦੂਜੀ ਬੋਲੀ ਜਿਹੜਾ ਜੀ ਉਹਨੂੰ ਜਿਹੜਾ ਪ੍ਰਚਾਰਨਾ। ਹਾਲਾਂਕਿ ਜਿਹੜੇ ਤਰਕ ਦਿੱਤੇ ਜਾ ਰਹੇ ਆ ਉਹ ਤਰਕ ਵੀ ਮੰਨਣਯੋਗ ਜਿਹੜੇ ਜੀ ਉਹ ਨਹੀਂ ਗਏ ਕਿਉਂਕਿ ਕੋਈ ਵੀ ਵਿਅਕਤੀ ਕਿਸੇ ਬੋਲੀ ਦੀ ਵਿਰੋਧਤਾ ਨਹੀਂ ਕਰ ਰਿਹਾ, ਇੱਕੋ ਗੱਲ ਕਰ ਰਿਹਾ ਕਿ ਆਪਣੀ ਬੋਲੀ ਜਿਹੜੀ ਮਾਤ ਭਾਸ਼ਾ ਹੈ ਜਿਹੜੀ ਮਾਂ ਬੋਲੀ ਆ ਉਹ ਪਹਿਲੇ ਨੰਬਰ ਦੇ ਉੱਤੇ ਹੋਣੀ ਚਾਹੀਦੀ ਆ। ਔਰ ਇਹ ਪੰਗਾ ਕੀ ਗਿਣ ਮਿੱਥ ਕੇ ਗੁਰਦਾਸ ਮਾਨ ਹੋਰਾਂ ਨੇ ਲਿਆ ਜੀ, ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਇਹ ਬਹਿਸ ਵੱਡੇ ਪੱਧਰ ਦੇ ਉੱਤੇ ਜਾਰੀ ਰਹੂਗੀ। ਬਿਲਕੁਲ ਜੀ, ਜੇ ਦਬਾਅ ਨਾ ਦਿੱਤੀ ਗਈ ਤੇ ਅੱਗੇ ਗੱਲ ਕਰਦੇ ਹਾਂ ਖਾਲਿਸਤਾਨ ਫੋਰਸ ਦੇ ਜਿਹੜੇ 4 ਨੌਜਵਾਨ ਆ ਉਹ ਫੜੇ ਗਏ ਆ, ਉਹਨਾਂ ਦਾ 10 ਦਿਨ ਦਾ ਰਿਮਾਂਡ। ਹਾਲਾਂਕਿ ਜੀ ਇਸ ਮਾਮਲੇ ਦੇ ਉੱਤੇ ਵੀ ਪੰਜਾਬ ਦੇ ਵਿੱਚ ਜਦੋਂ ਨਿਰੰਕਾਰੀ ਇੱਥੇ ਜਗ੍ਹਾ ਸੀਗੀ ਅੰਮ੍ਰਿਤਸਰ ਏਅਰਪੋਰਟ ਦੇ ਨਜ਼ਦੀਕ ਉੱਥੋਂ ਜਿੱਦਾਂ ਉੱਠੀਆਂ ਸੀਗੀਆਂ ਜੀ ਉਸ ਤਰੀਕੇ ਦਾ ਵੀ ਕਾਫੀ ਕੁਝ ਜਿਹੜਾ ਜੀ ਉਹ ਉੱਠਿਆ, ਵਾਦ ਉੱਠਿਆ। ਇਹਦੇ ਬਾਵਜੂਦ ਪੁਲਿਸ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਸੰਬੰਧਿਤ ਜਿਹੜੇ 4 ਨੇ ਉਹਨਾਂ ਨੂੰ ਦਹਿਸ਼ਤਗਰਦੀ ਦੇ ਦੋਸ਼ ਦੇ ਹੇਠ ਤਰਨਤਾਰਨ ਡਿਸਟ੍ਰਿਕਟ ਦੇ ਚੋਲਾ ਸਾਹਿਬ ਦੇ ਨੇੜੇ ਉਹ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਪੁਲਿਸ ਨੂੰ 10 ਦਿਨਾਂ ਦਾ ਰਿਮਾਂਡ ਜਿਹੜਾ ਜੀ ਇਹਨਾਂ ਦਾ ਮਿਲਿਆ। ਇਹਦੇ ਚ ਬਲਵੰਤ ਸਿੰਘ ਉਰਫ ਨਿਹੰਗ, ਆਕਾਸ਼ਦੀਪ ਸਿੰਘ ਰੰਧਾਵਾ, ਹਰਭਜਨ ਸਿੰਘ ਤੇ ਬਲਵੀਰ ਸਿੰਘ ਜਿਹੜੇ ਆ ਜੀ ਉਹ ਸ਼ਾਮਲ ਹੈ।
ਇਹਨਾਂ ਤੋਂ ਇਲਾਵਾ ਇੱਕ ਮਾਨ ਸਿੰਘ ਨਾਂ ਦੇ ਬੰਦੇ ਨੂੰ ਵੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ, ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਸੀਗਾ। ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਦੇ ਪਿੱਛੇ ਇਹਦਾ ਹੱਥ ਜਿਹੜਾ ਜੀ ਉਹ ਦੱਸਿਆ ਜਾਂਦਾ। 3 ਅਕਤੂਬਰ ਤੱਕ ਇਹਨਾਂ ਸਾਰਿਆਂ ਨੂੰ ਪੁਲਿਸ ਰਿਮਾਂਡ ਦੇ ਵਾਸਤੇ ਜਿਹੜਾ ਜੀ ਉਹ ਭੇਜਿਆ ਗਿਆ। ਇੱਕ ਬੰਦਾ ਸ਼ੁਭਦੀਪ ਸਿੰਘ ਉਰਫ ਸ਼ੁਭ, ਉਹਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ। ਇਹਦਾ ਸੰਬੰਧ ਇਹਨਾਂ ਚਾਰਾਂ ਦੇ ਨਾਲ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਹ ਕਿਹਾ ਗਿਆ ਕਿ ਇਹ ਜਿਹੜੇ ਹਥਿਆਰ ਨੇ ਇਹ ਪਾਕਿਸਤਾਨ ਤੋਂ ਜਿਹੜੇ ਉਹ ਲਿਆਂਦੇ ਗਏ ਆ। ਹੁਣ ਕਿਵੇਂ ਲਿਆਂਦੇ ਗਏ ਆ, ਇਹਦੇ ਉੱਤੇ ਵੀ ਕਈ ਕਿਸਮ ਦੇ ਜਿਹੜੇ ਜੀ ਉਹ ਸਵਾਲ ਖੜੇ ਹੋ ਰਹੇ ਆ। ਕਿਹਾ ਜਾ ਰਿਹਾ ਕਿ ਡਰੋਨ ਦੇ ਰਾਹੀਂ ਇੱਧਰ ਲਿਆਂਦੇ ਗਏ ਆ। ਹਾਲਾਂਕਿ ਆਫੀਸ਼ੀਅਲੀ ਤੌਰ ਦੇ ਉੱਤੇ ਪੁਲਿਸ ਨੇ ਅਜੇ ਇਹਦੇ ਸਬੰਧ ਦੇ ਵਿੱਚ ਕੁਝ ਨਹੀਂ ਦੱਸਿਆ। ਮਾਨ ਸਿੰਘ ਦੇ ਵੱਲੋਂ ਜੇਲ੍ਹ ਦੇ ਵਿੱਚ ਮੁਲਾਕਾਤ ਦੇ ਦੌਰਾਨ ਆਕਾਸ਼ਦੀਪ ਦੀ ਜਥੇਬੰਦੀ ਦੇ ਨਾਲ ਨਿਯੁਕਤੀ ਜਿਹੜੀ ਆ ਜੀ ਉਹ ਕੀਤੀ ਗਈ ਸੀਗੀ। ਇਹ ਨੌਜਵਾਨ ਪਹਿਲਾਂ ਪਿੰਡ ਨਾਗ ਕਲਾਂ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ ਰਿਹਾ, ਪਰ ਕਈ ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਇਹ ਪਿੰਡ ਜਿਹੜਾ ਜੀ ਉਹ ਛੱਡ ਗਿਆ ਸੀਗਾ। ਬਲਵੰਤ ਸਿੰਘ ਦਾ ਜਿਹੜਾ ਜੀ ਸੰਬੰਧ ਬੱਬਰ ਖਾਲਸਾ ਦੇ ਨਾਲ ਵੀ ਰਿਹਾ। ਉਹ UAPA ਤੇ ਅਸਲਾ ਐਕਟ ਦੇ ਅਧੀਨ ਪਹਿਲਾਂ ਵੀ ਜਿਹੜਾ ਜੀ ਉਹ ਗ੍ਰਿਫਤਾਰ ਹੋ ਚੁੱਕਿਆ ਹੋਇਆ। ਜਿਹੜੇ ਕੁਝ ਸਵਾਲ ਉੱਠ ਰਹੇ ਨੇ ਉਹ ਹਰਭਜਨ ਸਿੰਘ ਦੀ ਗ੍ਰਿਫਤਾਰੀ ਦੇ ਉੱਤੇ ਉੱਠ ਰਹੇ ਨੇ। ਹਰਭਜਨ ਸਿੰਘ ਦੀ ਜਿਹੜੀ ਪਤਨੀ ਆ ਉਹ ਇਹ ਕਹਿੰਦੀ ਆ ਕਿ ਹਰਭਜਨ ਸਿੰਘ ਜਿਹੜਾ ਬਲਵੀਰ ਸਿੰਘ ਨੂੰ ਤਾਂ ਜ਼ਰੂਰ ਜਾਣਦਾ, ਪਰ ਉਹ ਕਹਿੰਦੀ ਆ ਕਿ ਹਥਿਆਰ ਉਹ ਹਥਿਆਰਾਂ ਵਰਗੀ ਗੱਲ ਜਿਹੜੀ ਉਹ ਨਹੀਂ ਕਰ ਸਕਦਾ। ਉਧਰ ਚੋਲਾ ਸਾਹਿਬ ਤੋਂ ਜਿਹੜਾ ਫੜਿਆ ਗਿਆ ਮੇਨ ਬੰਦਾ ਹੈ ਜਿਹੜਾ ਬਲਵੰਤ ਸਿੰਘ ਉਰਫ ਨਿਹੰਗ ਹੈ, ਉਹਦੇ ਪਰਿਵਾਰ ਵਾਲੇ ਜਿਹੜੇ ਆ ਜੀ ਇਹ ਗੱਲ ਕਹਿੰਦੇ ਆ ਕਿ ਉਹ ਉਹਦੀਆਂ ਗਤੀਵਿਧੀਆਂ ਤੋਂ ਬਿਲਕੁਲ ਅਣਜਾਣ ਸੀਗੇ। ਉਹ ਇਹ ਵੀ ਗੱਲ ਕਹਿੰਦੇ ਆ ਕਿ ਜਿਹੜਾ ਬਲਵੰਤ ਸਿੰਘ ਹੈ ਉਹਨੇ ਉਹਨਾਂ ਦੇ ਪਰਿਵਾਰ ਨੂੰ ਦੁੱਖ ਹੀ ਦਿੱਤੇ ਨੇ। ਉਹ ਕਦੀ ਕਿਸੇ ਮਾਮਲੇ 'ਚ ਫੜਿਆ ਜਾਂਦਾ, ਕਦੀ ਕਿਸੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫੜਿਆ ਜਾਂਦਾ। ਹੁਣ 10 ਦਿਨਾਂ ਦਾ ਪੁਲਿਸ ਰਿਮਾਂਡ ਹੈ, ਬੜਾ ਲੰਮਾ ਚੌੜਾ ਰਿਮਾਂਡ ਹੈ। ਇਹਦੇ ਦੌਰਾਨ ਜਿਹੜੀ ਆ ਜੀ ਉਹ ਪੁਲਿਸ ਕੀ ਸਾਹਮਣੇ ਲਿਆਉਂਦੀ ਆ ਇਹ ਕੁਝ ਅਹਿਮ ਹੋਊਗਾ। ਇੰਨਾ ਜ਼ਰੂਰ ਆ ਕਿ AK-47 ਤੇ ਹੋਰ ਜਿੰਨਾ ਗੋਲਾ ਬਾਰੂਦ ਜਿਹੜਾ ਜੀ ਉਹ ਫੜਿਆ ਗਿਆ ਬਿਨਾਂ ਕਿਸੇ ਸ਼ੱਕ ਦੇ ਜੀ ਇਹ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਜੀ ਉਹ ਫੜਿਆ ਜਾਣਾ ਇੱਕ ਸਵਾਲੀਆ ਚਿੰਤਾ ਹੈ ਕਿ ਇਹ ਸਰਹੱਦ ਦੇ ਰਾਹੀਂ ਲੰਘ ਕੇ ਕਿਵੇਂ ਆ ਗਏ। ਜੀ ਜੀ ਤੇ ਅੱਗੇ ਗੱਲ ਕਰਦੇ ਆ ਜਿਹੜੇ ਟੀਚਰ ਆ ਉਹ ਸੰਘਰਸ਼ ਕਰ ਰਹੇ ਆ, ਟੈਂਕੀਆਂ ਤੇ ਚੜੇ ਹੋਏ ਆ, ਪਰ ਉਹਨਾਂ ਦੇ ਬੱਚਿਆਂ ਨੂੰ ਨਹੀਂ ਸਮਝ ਆ ਰਹੀ ਕਿ ਕਿਉਂ ਚੜੇ ਹੋਏ ਆ। ਦੇਖੋ ਜੀ, ਦੋ ਚੀਜ਼ਾਂ ਨੇ। ਇੱਕ ਪਾਸੇ ਤਾਂ ਸਰਕਾਰ ਦੇ ਇਸ਼ਤਿਹਾਰ ਜਿਹੜੇ ਆ ਜੀ ਉਹ ਆ ਰਹੇ ਆ ਕਿ ਘਰ ਘਰ ਨੌਕਰੀ, ਔਰ ਇਹ ਵੀ ਕਿਹਾ ਜਾ ਰਿਹਾ ਕਿ ਆ ਜਿਹੜੇ ਮੇਲੇ ਲੱਗੇ ਸੀ ਇਹਦੇ ਵਿੱਚ ਇੰਨੇ ਹਜ਼ਾਰ ਨੌਕਰੀਆਂ ਜਿਹੜੀਆਂ ਜੀ ਉਹ ਦੇ ਦਿੱਤੀਆਂ, ਔਰ ਸਾਰੇ ਆਪਣੇ ਖਾਤੇ ਦੇ ਵਿੱਚ ਸਰਕਾਰ ਜਿਹੜੀ ਜੀ ਉਹ ਪਾਈ ਜਾਂਦੀ ਹੈ। ਇਹ ਉਹ ਨੌਕਰੀਆਂ ਨੇ ਜਿਹੜੇ ਪ੍ਰਾਈਵੇਟ ਕਾਲਜਸ ਤੇ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਜੌਬ ਫੇਅਰ ਲੱਗਦੇ ਹੁੰਦੇ ਆ, ਉਹਨਾਂ ਨੂੰ ਸਰਕਾਰ ਆਪਣੇ ਖਾਤੇ ਦੇ ਵਿੱਚ ਪਾ ਕੇ ਕਹੀ ਜਾਂਦੀ ਆ ਕਿ ਅਸੀਂ ਘਰ ਘਰ ਨੌਕਰੀ ਦਾ ਵਾਅਦਾ ਜਿਹੜਾ ਜੀ ਉਹ ਪੂਰਾ ਕਰ ਰਹੇ ਆ। ਦੂਜੇ ਪਾਸੇ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਜੀ, ਉਹਨਾਂ ਨੂੰ ਜਿੰਨੀ ਕੁੱਟ ਜਿਹੜੀ ਜੀ ਇੱਥੇ ਪੈ ਰਹੀ ਆ, ਜਿਹੜੀ ਪੁਲਿਸ ਦੀਆਂ ਡਾਂਗਾਂ ਜਿਹੜੀਆਂ ਉਹ ਪੈ ਰਹੀਆਂ ਨੇ, ਪਰ ਉਹਨਾਂ ਦੇ ਜਿਹੜੇ ਬੱਚੇ ਨੇ ਅਜੇ ਬਹੁਤ ਛੋਟੇ ਨੇ, ਉਹਨਾਂ ਨੂੰ ਇਹ ਸਮਝ ਨਹੀਂ ਆ ਜੀ ਕਿ ਉਹਨਾਂ ਦੇ ਮਾਪੇ ਜਿਹੜੇ ਆ ਇਹ ਸੰਘਰਸ਼ ਕਿਉਂ ਕਰ ਰਹੇ ਆ। ਥਾਂ ਥਾਂ ਤੇ ਟੈਂਕੀਆਂ ਦੇ ਉੱਤੇ ਉਹ ਚੜੇ ਹੋਏ ਆ। ਖੁਸ਼ਪ੍ਰੀਤ ਛੋਟੀ ਜਿਹੀ ਬੱਚੀ ਆ, ਉਹਦੇ ਸਵਾਲ ਬੜੇ ਵੱਡੇ ਆ। ਜਦੋਂ ਉਹਦੀ ਮਾਂ ਘਰੇ ਗਈ ਤਾਂ ਬੱਚੀ ਪੁੱਛਦੀ ਆ ਕਿ ਤੁਸੀਂ ਟੈਂਕੀ ਤੇ ਕਿਉਂ ਚੜੇ ਸੀਗੇ। ਹੁਣ ਜਿਹੜੀ ਮਾਂ ਆ ਜੀ ਉਹ ਬੱਚੀ ਨੂੰ ਇਹ ਕਿਵੇਂ ਸਮਝਾਵੇ ਜਿਹੜੀ ਕਿ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਈ ਆ। ਉਹਦਾ ਕਸੂਰ ਸਿਰਫ ਇੰਨਾ ਸੀਗਾ ਕਿ ਉਹ ਜਿਹੜਾ ਆਪਣੇ ਬੱਚਿਆਂ ਦੀ ਖਾਤਰ ਜਿਹੜਾ ਰੁਜ਼ਗਾਰ ਮੰਗ ਰਹੀ ਆ, ਪਰ ਸਰਕਾਰ ਨੇ ਉਹਨੂੰ ਹਵਾਲਾਤ ਜਿਹੜੀ ਜੀ ਉਹ ਦਿਖਾਤੀ। ਬੱਚੀ ਨੇ ਜੇਲ੍ਹ ਦੇ ਵਿੱਚ ਵੀ ਮਾਂ ਦੇ ਨਾਲ ਮੁਲਾਕਾਤ ਕੀਤੀ। ਪੂਨਮ ਜਿਹੜੀ ਆ ਜੀ ਉਹ ਨਵਾਂ ਸ਼ਹਿਰ ਦੇ ਪਿੰਡ ਹਿਊ ਦੀ ਆ ਤੇ ਉਹ MA B.Ed ਤੇ 3 ਵਾਰੀ ਟੈਟ ਪਾਸ ਹੈ। ਜਿਹੜੇ ਮੇਲੇ ਲੱਗ ਰਹੇ ਆ ਉਹ 5-5 ਹਜ਼ਾਰ ਦੀਆਂ ਨੌਕਰੀਆਂ ਵਾਲੇ ਆ ਜੀ, ਉਹ ਵੀ ਸਰਕਾਰ ਦੇ ਮੇਲੇ ਨਹੀਂ ਗੇ ਜੀ, ਉਹ ਪ੍ਰਾਈਵੇਟ ਕਾਲਜਸ ਤੇ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਨੇ ਜੀ। ਜਿਹੜੀ ਪੂਨਮ ਰਾਣੀ ਆ ਜੀ ਉਹ 9 ਸਾਲਾਂ ਤੋਂ ਸੰਘਰਸ਼ ਦੇ ਰਾਹ ਦੇ ਉੱਤੇ ਆ, ਔਰ ਉਹਨੇ ਆਪਣੀਆਂ ਡਿਗਰੀਆਂ ਥਾਂ ਥਾਂ ਦੇ ਉੱਤੇ ਜਿਹੜੀਆਂ ਜੀ ਉਹ ਦਿਖਾਈਆਂ, ਪਰ ਕਿਤੇ ਵੀ ਇਹਨਾਂ ਡਿਗਰੀਆਂ ਨੂੰ ਜਿਹੜਾ ਜੀ ਉਹਦਾ ਕੋਈ ਮੁੱਲ ਨਹੀਂ ਪਿਆ। ਰਜਿੰਦਰਪਾਲ ਜਿਹੜਾ ਜੀ ਉਹਦਾ ਜਿਹੜਾ ਉਹ ਅਰਬ ਮੁਲਕ ਦੇ ਵਿੱਚ ਬੈਠਾ। ਪੂਨਮ ਕਹਿੰਦੀ ਕਿ ਬੱਚੀ ਜਿਹੜੀ ਆ ਜੀ ਉਹਦਾ ਪਾਲਣ ਪੋਸ਼ਣ ਉਹਦੀ ਜ਼ਿੰਮੇਵਾਰੀ ਆ। ਭਵਾਨੀਗੜ੍ਹ ਦੀ ਬਲਵਿੰਦਰ ਕੌਰ ਜਿਹੜੀ ਆ ਜੀ ਉਹ ਨੌਕਰੀ ਦੀ ਹੱਦ ਟਪਾ ਚੁੱਕੀ ਆ। ਕੇਂਦਰ ਤੇ ਪੰਜਾਬ ਦੋਵਾਂ ਦੇ ਟੈਟ ਪਾਸ ਉਹਨੇ ਕੀਤੇ ਹੋਏ ਆ, ਔਰ ਉਹਨੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਰੁਜ਼ਗਾਰ ਦੇ ਵਾਸਤੇ ਸੜਕਾਂ ਦੇ ਉੱਤੇ ਉਤਰੀ ਤਾਂ ਆਦਰਸ਼ ਸਕੂਲ ਦੀ ਨੌਕਰੀ ਜਿਹੜੀ ਸੀ ਉਹ ਗਵਾ ਬੈਠੀ। ਜਦੋਂ ਬਲਵਿੰਦਰ ਆਪਣੀ 7ਵੀਂ ਦੇ ਵਿੱਚ ਪੜ੍ਹਦੇ ਬੱਚੇ ਨੂੰ ਜਿਹੜਾ ਦੀ ਪੜ੍ਹਨ ਲਈ ਆਖਦੀ ਹੈ ਤਾਂ ਅੱਗੋਂ ਸਵਾਲ ਇਹ ਸੁਣਨ ਨੂੰ ਮਿਲਦਾ ਕਿ ਮਾਂ ਤੈਨੂੰ ਪੜ੍ਹ ਕੇ ਕੀ ਮਿਲਿਆ। ਹੁਣ ਮਾਂ ਜਿਹੜੀ ਹੈ ਜੀ ਉਹ ਆਪਣੇ ਬੱਚੇ ਨੂੰ ਕਿਵੇਂ ਸਮਝਾਵੇ ਕਿ ਇਹ ਡਿਗਰੀਆਂ ਉਹਨੇ ਕਿਉਂ ਲਈਆਂ ਸੀਗੀਆਂ, ਉਹਦੇ ਸੁਪਨੇ ਕੀ ਸੀਗੇ, ਤੇ ਇਹਦਾ ਜਵਾਬ ਕੀ ਦੇਵੇ।
ਕਿ ਉਹਦੀ ਮਾਂ ਨੂੰ ਕੀ ਮਿਲਿਆ ਤੇ ਉਹਦਾ ਜਿਹੜਾ ਬੱਚਾ ਅੱਗੋਂ ਕਿਉਂ ਪੜ੍ਹੇ। ਸੰਗਰੂਰ ਦੇ ਪਿੰਡ ਹੇੜੀ ਦਾ ਤਾਰਾ ਸਿੰਘ ਹੈ, ਜਿਹੜਾ 1976 ਚ ਅਧਿਆਪਕ ਦਿਵਸ ਵਾਲੇ ਦਿਨ ਜਿਹੜਾ ਜੰਮਿਆ ਸੀਗਾ। ਰੀਝ ਸੀਗੀ ਟੀਚਰ ਬਣਨ ਦੀ, ਡਿਗਰੀਆਂ ਕੋਲ ਨੇ, ਉਮਰ ਦੇ 43ਵੇਂ ਵਰ੍ਹੇ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਵੀ ਹੱਥ ਜਿਹੜਾ ਜੀ ਉਹ ਖਾਲੀ ਨੇ। ਪੁਲਿਸ ਦੀ 3 ਵਾਰੀ ਡਾਂਗ ਉਹਦੇ ਪਿੰਡੇ ਤੇ ਵਰੀ ਹੈ। ਮੁੰਡਾ ਏਕਮਜੀਤ ਹੈ, ਪਿਓ ਨੂੰ ਪੁੱਛਦਾ ਕਿ ਡੈਡੀ ਤੂੰ ਕਿਹੜੇ ਹੱਡ ਮਾਸ ਦਾ ਬਣਿਆ, ਇੰਨੀਆਂ ਡਾਂਗਾਂ ਖਾਨਾ, ਤੇ ਹਰੇਕ ਵਾਰੀ ਫੇਰ ਜਾ ਕੇ ਮੂਹਰੇ ਜਿਹੜਾ ਜੀ ਉਹ ਅੜ ਜਾਂਦਾ। ਬੱਚਿਆਂ ਦੇ ਸਵਾਲ ਛੋਟੇ ਲੱਗਦੇ ਹੋਣਗੇ, ਹੈ ਬਹੁਤ ਵੱਡੇ ਨੇ, ਜਿਹੜੇ ਕਿ ਤੁਸੀਂ ਕਹ ਲਓ ਕਿ ਇੱਥੋਂ ਦੇ ਸਿਸਟਮ ਦੇ ਉੱਤੇ, ਸਰਕਾਰ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲਾਉਂਦੇ ਨੇ। ਪਰ ਸਰਕਾਰਾਂ ਨੇ ਉਹਨਾਂ ਦੇ ਕੰਨਾਂ ਦੇ ਉੱਤੇ ਕੋਈ ਜੂ ਨਹੀਂ ਸਰਕਦੀ। ਜੀ ਜੀ ਬਿਲਕੁਲ। ਤੇ ਅੱਗੇ ਸੈਂਟਰ ਸਰਕਾਰ ਦੀ ਜੇ ਗੱਲ ਕਰੀਏ ਤਾਂ ਉਸ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੂੰ ਲਿਖ ਕੇ ਦਿੱਤਾ ਕਿ ਚੰਡੀਗੜ੍ਹ ਤੇ ਪੰਜਾਬ ਦਾ ਕੋਈ ਹੱਕ ਨਹੀਂ। ਕੁਲਦੀ ਇੱਕ ਗਾਣਾ ਹੁੰਦਾ ਸੀ ਜੀ ਪੁਰਾਣਾ ਮੁਹੰਮਦ ਸਦੀਕ ਹੋਰਾਂ ਦਾ, ਮੇਰੇ ਵਿਆਹ ਦਾ ਮਸਲਾ ਨਹੀਂ ਭਾਬੀ ਚੰਡੀਗੜ੍ਹ ਵਾਂਗੂ ਉਲਝ ਗਿਆ। ਜਦੋਂ 1986 ਦੇ ਵਿੱਚ ਬਰਨਾਲਾ ਸਰਕਾਰ ਸੀ, ਰਾਜੀਵ ਲੌਂਗੋਵਾਲ ਸਮਝੌਤੇ ਦੇ ਤਹਿਤ ਚੰਡੀਗੜ੍ਹ 26 ਜਨਵਰੀ ਨੂੰ ਸੌਂਪਿਆ ਜਾਣਾ ਸੀ ਪੰਜਾਬ ਨੂੰ, ਤਾਂ ਉਸ ਟਾਈਮ ਸਾਈਨ ਲੱਗੇ ਸੀ ਬੜੇ ਵੱਡੇ ਵੱਡੇ, ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਸਭ ਨੂੰ ਪਤਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਜਿਹੜਾ ਜੀ ਉਹ ਵਸਿਆ ਸੀਗਾ। ਕੁਛ ਸਮਾਂ ਪਹਿਲਾਂ ਮੈਂ ਗੱਲ ਜਿਹੜੀ ਜੀ ਪੰਜਾਬੀ ਰੇਡੀਓ USA ਦੇ ਉੱਤੇ ਕੀਤੀ ਸੀ ਕਿ ਪੰਜਾਬ ਦੀ ਸਰਕਾਰ ਜਿਹੜੀ ਪਿਛਲੀ ਸਰਕਾਰ ਸੀਗੀ ਅਕਾਲੀ BJP ਦੀ, ਉਹਨਾਂ ਨੇ ਹੌਲੀ ਹੌਲੀ ਪੰਜਾਬ ਦੇ ਬਹੁਤੇ ਸਰਕਾਰੀ ਦਫ਼ਤਰ ਜਿਹੜੇ ਆ ਉਹ ਮੁਹਾਲੀ ਲੈ ਆਉਂਦੇ, ਭਾਵ ਕਿ ਆਪਣਾ ਹੱਕ ਜਿਹੜਾ ਸੀ ਨਾ ਜੀ ਉਹਦੇ ਉੱਤੇ ਛੱਡ ਦਿੱਤਾ। ਹੁਣ ਪੰਜਾਬ ਤੇ ਹਰਿਆਣਾ ਜਿਹੜਾ ਜੀ ਇਹਦਾ ਮਾਮਲਾ ਚੰਡੀਗੜ੍ਹ ਦੇ ਬਾਰੇ ਦੇ ਵਿੱਚ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ। ਇੱਥੇ ਕੇਂਦਰ ਦੀ ਸਰਕਾਰ ਦੇ ਵੱਲੋਂ ਐਡੀਸ਼ਨਲ ਸੋਲਿਸਿਟਰ ਜਨਰਲ ਸਤਪਾਲ ਜੈਨ ਜਿਹੜੇ ਆ ਜੀ ਉਹ ਪੇਸ਼ ਹੋਏ। ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਵਾਬ ਲਿਖਤੀ ਰੂਪ ਦੇ ਵਿੱਚ ਦਾਇਰ ਕੀਤਾ, ਜਿਹਦੇ ਵਿੱਚ ਕੇਂਦਰ ਦੀ ਸਰਕਾਰ ਨੇ ਇਹ ਗੱਲ ਕਹੀ ਆ ਕਿ 1966 ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀਗਾ, ਪਰ 1966 ਦੇ ਵਿੱਚ ਜਦੋਂ ਇਹਦੇ ਟੁਕੜੇ ਹੋ ਗਏ, ਇੱਧਰ ਅਕਾਲੀਆਂ ਨੇ ਪੰਜਾਬੀ ਸੂਬੀ ਲੈ ਲਈ ਤੇ ਉਦੋਂ ਇਹ ਕੇਂਦਰੀ ਸ਼ਾਸਤ ਪ੍ਰਦੇਸ਼ ਬਣ ਗਿਆ, ਤਾਂ ਕਿ ਇਹ ਸੈਂਟਰ ਜਿਹੜੀ ਸੀ ਉਹਦਾ ਬਣ ਗਿਆ। ਹੁਣ ਇਹਦੇ ਉੱਤੇ ਪੰਜਾਬ ਦਾ ਕੋਈ ਹੱਕ ਜਿਹੜਾ ਜੀ ਉਹ ਨਹੀਂ ਰਿਹਾ। ਪੰਜਾਬ ਹਰਿਆਣਾ ਦੇ ਅਧਿਕਾਰੀ ਇੱਥੇ ਜਿਹੜੇ ਆ ਜੀ ਉਹ ਤਾਇਨਾਤ ਹੁੰਦੇ ਆ। ਜਿਹੜਾ ਇਹਦੇ ਵਿੱਚ ਜਿਹੜੇ ਹਰਿਆਣਾ ਦੇ ਐਡਵੋਕੇਟ ਜਨਰਲ ਆ ਉਹਨੇ ਕਿਹਾ ਸੀਗਾ ਕਿ ਚੰਡੀਗੜ੍ਹ ਹਰਿਆਣੇ ਦੀ ਰਾਜਧਾਨੀ ਹੈ, ਜਦੋਂ ਕਿ ਚੰਡੀਗੜ੍ਹ ਜਿਹੜਾ ਉਹ ਹਰਿਆਣੇ ਦਾ ਹਿੱਸਾ ਹੀ ਨਹੀਂਗਾ। ਪੰਜਾਬ ਨੂੰ ਉਜਾੜ ਕੇ ਜਿਹੜਾ ਜੀ ਉਹ ਬਣਿਆ। ਜਦੋਂ ਚੰਡੀਗੜ੍ਹ ਬਣਿਆ ਸੀਗਾ ਉਦੋਂ ਪੰਜਾਬ ਦੇ ਪਿੰਡ ਉਜਾੜੇ ਗਏ। 1966 ਦੇ ਵਿੱਚ ਅਕਾਲੀਆਂ ਨੇ ਇਸ ਸੂਬੇ ਨੂੰ ਸੂਬੀ ਦੇ ਰੂਪ ਦੇ ਵਿੱਚ ਤਬਦੀਲ ਕਰਵਾ ਲਿਆ, ਮੋਰਚਾ ਲਾ ਕੇ। ਜਿਹੜੀ ਇੰਡਸਟਰੀ ਸੀ ਉਹ ਹਰਿਆਣਾ ਲੈ ਗਿਆ, ਗੁੜਗਾਉਂ, ਫਰੀਦਾਬਾਦ ਜਾਂ ਜਿਹੜੇ ਹਾਈਵੇ ਦੇ ਉੱਤੇ ਪੈਂਦੇ ਜਿਹੜੀ ਇੰਡਸਟਰੀ ਆ, ਕਦੇ ਵੇਖੋ ਤੇ ਮਨ 'ਚ ਸਵਾਲ ਤਾਂ ਉੱਠਦਾ। ਟੂਰਿਜ਼ਮ ਸੀਗਾ ਉਹ ਹਿਮਾਚਲ ਨੂੰ ਦੇਤਾ, ਨਾ ਹਰਿਆਣੇ ਨੇ ਸੰਘਰਸ਼ ਕੀਤਾ ਨਾ ਹਿਮਾਚਲ ਨੇ ਕਦੀ ਸੰਘਰਸ਼ ਕੀਤਾ। ਮੋਰਚੇ ਜਿਹੜੇ ਸੀ ਉਹ ਇਹ ਅਕਾਲੀ ਲਾਉਂਦੇ ਰਹੇ। ਅੱਜ ਜਦੋਂ ਹੁਣ ਇਹ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਲਿਖ ਕੇ ਦੇਤਾ ਕਿ ਇਹ ਤਾਂ ਭਾਈ ਯੂਨੀਅਨ ਟੈਰੀਟਰੀ ਆ, ਇਹਦੇ ਤੇ ਪੰਜਾਬ ਦਾ ਕੋਈ ਹੱਕ ਨਹੀਂਗਾ। ਹੁਣ ਇਸ ਮਾਮਲੇ ਦੇ ਉੱਤੇ ਉਹ ਅਕਾਲੀ ਦਲ ਵਾਲੇ ਜਿਹੜੇ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਮੁੱਖ ਮੰਗਾਂ ਦੇ ਵਿੱਚ ਇੱਕ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀਗਾ ਉਹ, ਔਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖਤਮ ਕੀਤਾ ਗਿਆ ਤਾਂ ਇਸ ਫੈਸਲੇ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ 70 ਸਾਲ ਦੇ ਵਿੱਚ ਕੀਤਾ ਗਿਆ ਪਹਿਲਾ ਇਤਿਹਾਸਕ ਫੈਸਲਾ ਦੱਸ ਰਹੇ ਸੀਗੇ। ਉਹ ਹੁਣ ਇਸ ਮਾਮਲੇ ਦੇ ਉੱਤੇ ਕੀ ਜਵਾਬ ਦੇਣਗੇ ਕਿ ਮੌਜੂਦਾ ਜਿਹੜੇ ਕਾਂਗਰਸ ਵਾਲੇ ਆ ਉਹ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀ ਕਹਿਣਗੇ ਕਿ ਚੰਡੀਗੜ੍ਹ ਪੰਜਾਬ ਦਾ ਹੈਗਾ ਕਿ ਨਹੀਂ। ਕਿਉਂਕਿ ਪ੍ਰਤਾਪ ਸਿੰਘ ਕੈਰੋ ਹੋਰਾਂ ਨੇ ਚੰਡੀਗੜ੍ਹ ਵਸਾਇਆ ਸੀ, ਉਹ ਕਾਂਗਰਸ ਦੇ ਹੀ ਜਿਹੜੇ ਜੀ ਉਹ ਮੁੱਖ ਮੰਤਰੀ ਸਨ, ਔਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ। ਜਦੋਂ 1966 ਦੇ ਵਿੱਚ ਸੂਬਾ ਬਣਿਆ, ਜਿਹੜਾ ਸੂਬੀ ਬਣੀ ਅਸਲ ਦੇ ਵਿੱਚ ਹਰਿਆਣਾ ਦੂਜਾ ਬਣ ਗਿਆ, ਉਦੋਂ ਕੁਝ ਮਹੀਨਿਆਂ ਦੇ ਵਾਸਤੇ ਹਰਿਆਣੇ ਨੂੰ ਇਹ ਰਾਜਧਾਨੀ ਵਰਤਣ ਦੀ ਪਰਮਿਸ਼ਨ ਦਿੱਤੀ ਗਈ ਸੀ, ਇਸ ਸ਼ਰਤ ਦੇ ਉੱਤੇ ਕਿ ਉਹ ਛੇਤੀ ਆਪਣੀ ਰਾਜਧਾਨੀ ਜਿਹੜੀ ਜੀ ਉਹ ਉਸਾਰ ਲੂਗਾ। ਉਦੋਂ ਬਾਅਦ ਕੀ ਕੁਝ ਚੱਲਦਾ ਰਿਹਾ ਸਭ ਨੂੰ ਪਤਾ ਹੈ। ਇਹ ਕੱਦੂ ਖੇੜੇ ਵਾਲੀ ਜਿਹੜੀ ਆ ਜੀ ਉਹ ਵੀ ਗੱਲ ਸਭ ਦੇ ਸਾਹਮਣੇ ਸੀਗੀ, ਕੱਦੂ ਖੇੜਾ ਕਰੂ ਨਬੇੜਾ, ਇੰਨਾ ਕੁਝ ਜਿਹੜਾ ਜੀ ਉਹ ਚੱਲਿਆ, ਇੰਨਾ ਕੁਝ ਜਿਹੜਾ ਜੀ ਉਹ ਪਿਛਲੇ ਇਤਿਹਾਸ ਦੇ ਦੌਰਾਨ ਜਿਹੜਾ ਜੀ ਉਹ ਸਾਹਮਣੇ ਰਿਹਾ।
ਤੇ ਲੈ ਦੇ ਕੇ ਅੱਜ ਕੀ ਸੁਣਨ ਨੂੰ ਜਿਹੜਾ ਦੀ ਉਹ ਮਿਲਿਆ, ਉਹ ਸਭ ਦੇ ਜਿਹੜਾ ਦੀ ਉਹ ਸਾਹਮਣੇ ਆ ਵੀ ਪੰਜਾਬ ਦਾ ਤਾਂ ਇਹਦੇ ਉੱਤੇ ਹੱਕ ਹੀ ਕੋਈ ਨਹੀਂ, ਇਹ ਤਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ, ਤੁਸੀਂ ਕਰੋ ਮੌਜਾਂ ਜੀ। ਬਿਲਕੁਲ ਜੀ, ਬਾਦਲ ਪਰਿਵਾਰ ਤੋਂ ਅੱਜ ਵੀ ਜੋ ਮਰਜ਼ੀ ਕਹਾ ਲੈਣਗੇ, ਪੰਜਾਬ ਨੂੰ ਵੇਚ ਖਾਦਾ ਇਹਨਾਂ ਨੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।